अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਜੀ ਨਨਕਾਣਾ ਸਾਹਿਬ, ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਆਏ ਹੋਏ ਸਾਡੇ ਸਿੱਖ ਭੈਣ ਭਾਈ ਸਾਡੇ ਨਾਲ ਮੌਜੂਦ ਆ। ਅੱਜ ਸਾਡੇ ਨਾਲ ਡਾਕਟਰ ਖੁਸ਼ਮਿੰਦਰ ਕੌਰ ਹੁਣੀ ਮੌਜੂਦ ਨੇ, ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ। ਇਹ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਨੇ ਔਰ ਇਹ ਫਿਲਮਾਂ ਦੇ ਸਕ੍ਰਿਪਟ ਵੀ ਲਿਖਦੇ ਆ, ਇੱਕ ਕਿਤਾਬ ਵੀ ਲਿਖ ਰਹੇ, ਪੁਰਾਣੇ ਸਿਨੇਮੇ ਜਿਹੜੇ ਆ ਉਹਨਾਂ ਦੇ ਉੱਪਰ ਕਿਤਾਬ ਵੀ ਲਿਖ ਰਹੇ। ਇੱਕ ਪਾਕਿਸਤਾਨ ਦੇ ਵਿੱਚੋਂ ਵੀ ਇਹਨਾਂ ਨੇ ਕੋਈ ਥੋੜ੍ਹਾ ਜਿਹਾ ਮਵਾਦ ਮੰਗਾਇਆ ਸੀ ਉਹ ਆਪਣੇ ਕਿਤਾਬ ਨੂੰ ਮੁਕੰਮਲ ਕਰਨ ਲਈ। ਆਪਾਂ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਪਹਿਲੇ ਤਾਂ ਤੁਹਾਨੂੰ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਪਾਕਿਸਤਾਨ ਦੀ ਧਰਤੀ ਤੇ, ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ। ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਸਰ, ਤੁਸੀਂ ਆਪਣੇ ਇੰਨੇ ਨਿੱਜੀ ਮਸਲਿਆਂ ਦੇ ਵਿੱਚੋਂ ਨਿਕਲ ਕੇ ਸਾਨੂੰ ਇੱਥੇ ਮਿਲਣ ਦੇ ਲਈ ਆਏ ਹੋ। ਅਤੇ ਮੈਨੂੰ ਤਾਂ ਕੱਲ੍ਹ ਦਾ ਹੀ ਨਹੀਂ ਲੱਗ ਰਿਹਾ ਕਿ ਮੈਂ ਬਿਲਕੁਲ ਵੀ ਬੇਗਾਨੀ ਥਾਂ 'ਤੇ ਹਾਂ। ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਜਿਸ ਨੂੰ ਵੀ ਕੋਈ ਥੋੜ੍ਹਾ ਬਹੁਤ ਵੀ ਕਿਤੇ ਮਸਲਾ ਲੱਗਦਾ ਆ ਤਾਂ ਚਾਰ ਚਾਰ ਜਾਣੇ ਪੁੱਛਣ ਆਉਂਦੇ ਕਿ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ। ਜੋ ਹੀ ਅਸੀਂ ਅਟਾਰੀ ਤੋਂ ਚੜ੍ਹੇ ਹਾਂ ਇੱਧਰ, ਉੱਧਰ ਇੰਡੀਆ ਵੱਲੋਂ ਵੀ ਸਾਨੂੰ ਬੜਾ ਕੋਆਪਰੇਟ ਕੀਤਾ ਗਿਆ ਇੱਧਰ ਆਉਣ ਦੇ ਲਈ। ਅਤੇ ਇੱਧਰ ਵੀ ਜਦੋਂ ਆਏ ਹਾਂ ਤਾਂ ਉਦੋਂ ਤੋਂ ਹੀ ਤਕਰੀਬਨ ਜ਼ੈਡ ਸਿਕਿਉਰਿਟੀ ਦੀ ਤਰ੍ਹਾਂ ਸਾਨੂੰ ਸਿਕਿਉਰਿਟੀ ਮਿਲ ਰਹੀ ਹੈ। ਮਤਲਬ ਬਿਲਕੁਲ ਵੀ ਇੱਦਾਂ ਨਹੀਂ ਲੱਗ ਰਿਹਾ ਕਿ ਅਸੀਂ ਕਿਤੇ ਵੀ ਬੇਗਾਨੇ ਦੇਸ਼ 'ਚ ਆ ਜਾਂ ਕੋਈ ਖਤਰਾ ਆ। ਬਹੁਤ ਅੱਛਾ ਲੱਗ ਰਿਹਾ ਹੈ। ਅਤੇ ਤੁਸੀਂ ਤਾਰਫ ਬਾਰੇ ਪੁੱਛਿਆ, ਮੇਰਾ ਨਾਮ ਹੈ ਡਾਕਟਰ ਖੁਸ਼ਮਿੰਦਰ ਕੌਰ, ਤੋਂ ਲੁਧਿਆਣਾ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਜੀ। ਲੁਧਿਆਣਾ ਜ਼ਿਲ੍ਹਾ ਆ ਜਿਹੜਾ ਕਿ ਪੰਜਾਬ ਸਟੇਟ ਦੇ ਵਿੱਚ ਔਰ ਪੰਜਾਬ ਦੇ ਸੈਂਟਰ 'ਚ ਪੈਂਦਾ ਹੈ ਤਕਰੀਬਨ। ਅਤੇ ਉਹਦੇ ਵਿੱਚ ਸਾਡਾ ਛੋਟਾ ਜਿਹਾ ਪਿੰਡ ਹੈ ਮੁੱਲਾਪੁਰ ਦਾਖਾ। ਵੈਸੇ ਪਿੰਡ ਦਾਖਾ ਆ, ਉਹਨੂੰ ਇਕੱਠਾ ਹੀ ਬੋਲ ਦਿੰਦੇ ਆ ਮੁੱਲਾਪੁਰ ਦਾਖਾ ਜੀ। ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਮੁੱਲਾਪੁਰ ਦਾਖੇ ਤੋਂ ਆ ਕੇ ਕਾਫੀ ਬੰਦੇ ਬੈਠੇ, ਮੈਂ ਉਹਨਾਂ ਦੀਆਂ ਸਟੋਰੀਆਂ ਵੀ ਕੀਤੀਆਂ ਜੀ ਤੁਹਾਡੇ ਪਿੰਡ ਤੋਂ। ਮੈਂ ਮੁੱਲਾਪੁਰ ਦੇ ਲੋਕਲ ਹੀ ਸਕੂਲ ਹੈ, ਉੱਥੇ ਹੈੱਡ ਮਿਸਟਰੈਸ ਹਾਂ ਜੀ ਮੈਂ। ਅਤੇ ਨਾਲ ਦੀ ਨਾਲ ਹੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਟੋਰੀਜ਼ ਕੀਤੀਆਂ ਨੇ, ਅਤੇ ਮੈਂ ਤੁਹਾਨੂੰ ਬਲਕਿ ਇੰਡੀਆ ਦੇ ਵਿੱਚ ਬੈਠ ਕੇ ਸਰਚ ਆਊਟ ਵੀ ਕਰਿਆ ਕਈ ਵਾਰ। ਮਤਲਬ ਤੁਹਾਡੀਆਂ YouTube ਵੀਡੀਓਜ਼ ਮੈਂ ਉੱਥੇ ਵੀ ਬੈਠਿਆਂ ਦੇਖੀਆਂ ਨੇ, ਜਿਹੜੀਆਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ। ਇਹ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ, ਕਿਉਂਕਿ ਮੈਨੂੰ ਖੁਦ ਨੂੰ ਵੀ ਬਹੁਤ ਸ਼ੌਂਕ ਹੈ। ਮੇਰਾ ਈਵਨ ਕਿ ਇੰਡੀਆ ਦੇ ਵਿੱਚ ਚੈਨਲ ਵੀ ਹੈ ਫਿਲਮ ਵਾਰਤਾ। ਫਿਲਮ ਵਾਰਤਾ ਜੀ, FILMVAARTA ਫਿਲਮ ਵਾਰਤਾ। ਕਿਉਂਕਿ ਸਾਡੇ ਵੱਲ ਉੱਧਰ ਵਾਵੇ ਅਤੇ ਬੱਬੇ ਦਾ ਫ਼ਰਕ ਥੋੜ੍ਹਾ ਘੱਟ ਮਹਿਸੂਸ ਹੁੰਦਾ ਮਾਲਵੇ ਦੇ ਵਿੱਚ, ਤਾਂ ਕਰਕੇ ਮੈਂ ਤੁਹਾਨੂੰ ਸਪੈਲਿੰਗ ਵੀ ਦੱਸਿਆ ਉਹਦੇ। ਸੋ ਉਹਦੇ ਵਿੱਚ ਮਤਲਬ ਇੰਟਰਵਿਊਜ਼ ਕਰਦੀ ਹਾਂ ਮੈਂ ਉਹਨਾਂ ਐਕਟਰਸ ਦੀਆਂ ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ, ਕਿਉਂਕਿ ਮੇਰਾ ਜਿਹੜਾ ਖੋਜ ਦਾ ਵਿਸ਼ਾ ਆ ਉਹ ਫਿਲਮਾਂ ਹੀ ਆ, ਪੰਜਾਬੀ ਸਿਨੇਮਾ ਜੀ। ਤੁਸੀਂ ਅੱਜ ਤੱਕ ਕਿਹੜੇ ਜਿਹੜੇ ਆ ਪੁਰਾਣੇ ਐਕਟਰ ਜਾਂ ਐਕਟਰੈਸ ਉਹਨਾਂ ਦੀ ਕਿਹਨਾਂ ਦੇ ਇੰਟਰਵਿਊ ਕਰ ਚੁੱਕੇ? ਜ਼ਿਆਦਾਤਰ ਤਾਂ ਸਰ ਜਿੱਦਾਂ ਹੁਣ ਮੇਰਾ, ਜਿਵੇਂ ਤੁਸੀਂ ਸ਼ੁਰੂਆਤ 'ਚ ਹੀ ਦੱਸਿਆ ਮੁਲਾਕਾਤ ਦੀ ਕਿ ਮੈਂ ਕਿਤਾਬ ਲਿਖ ਰਹੀ ਹਾਂ, ਤਾਂ ਪਿਛਲੇ ਕਾਫੀ ਸਮੇਂ ਤੋਂ ਹੀ ਮੈਂ ਇੱਧਰ ਪਾਕਿਸਤਾਨ ਲਾਹੌਰ ਤੋਂ ਫਯਾਜ਼ ਅਹਿਮਦ ਅਸ਼ਰੂਰੀ ਨੇ, ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਗੀਤ ਸੁਣ ਕੇ ਲਿਖੇ ਸੀ ਪੰਜਾਬੀ ਸਿਨੇਮਾ, ਜਿਹੜਾ ਪੁਰਾਣਾ ਪੰਜਾਬੀ ਫਿਲਮਾਂ ਨੇ ਉਹਨਾਂ ਦੇ। ਤਾਂ ਉਸ ਦੇ ਵਿੱਚ ਸਮੱਸਿਆ ਇਹ ਆ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਉਰਦੂ ਹੈ, ਮਤਲਬ ਜਿਹੜੀ ਪੰਜਾਬੀ ਹੈ ਸ਼ਾਹਮੁਖੀ ਪੰਜਾਬੀ, ਉਹਦੇ ਵਿੱਚ ਨੰਨੇ ਅਤੇ ਨਾਣੇ ਦਾ ਬਹੁਤ ਜ਼ਿਆਦਾ ਫ਼ਰਕ ਹੈ। ਤਾਂ ਜਦੋਂ ਉਹਨੂੰ ਸ਼ੁੱਧ ਗੁਰਮੁਖੀ 'ਚ ਲਿਖਦੇ ਹਾਂ ਤਾਂ ਬੜੀਆਂ ਦਿੱਕਤਾਂ ਨੇ। ਤਾਂ ਜਦੋਂ ਉਹ ਕਿਤਾਬ ਮੇਰੇ ਕੋਲ ਆਈ ਤਾਂ ਫਿਰ ਮੈਂ ਉਹਦੇ 'ਚ ਲਿਪੀਆਂਤਰਣ ਇਮਦਾਦ ਲਈ ਡਾਕਟਰ ਜਮੀਲ ਮੁਹੰਮਦ ਉਹਨਾਂ ਦੀ HOD ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਤਾਂ ਉਸ ਸਿਲਸਿਲੇ ਦੇ ਵਿੱਚ ਜਦੋਂ ਕਿਤਾਬ ਦਾ ਕੰਮ ਜਿਹੜਾ ਆ ਉਹ ਅੱਗੇ ਵਧਿਆ ਤਾਂ ਮੈਨੂੰ ਹੋਰ ਵੀ ਮੌਕਾ ਮਿਲਿਆ। ਜਿੱਦਾਂ WhatsApp ਰਾਹੀਂ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਇੱਧਰ ਲਾਹੌਰ 'ਚ, ਤਾਂ ਕਈ ਜਾਣਕਾਰੀਆਂ ਜਿਹੜੀਆਂ ਮੇਰੀ ਕਿਤਾਬ ਦੇ ਸਿਲਸਿਲੇ ਦੇ ਵਿੱਚ ਮੈਨੂੰ ਚਾਹੀਦੀਆਂ ਸੀ ਉਹ ਮਿਲੀਆਂ ਵੀ। 1932 ਤੋਂ 47 ਤੱਕ ਦੇ ਪੰਜਾਬੀ ਫਿਲਮੀ ਗੀਤਾਂ ਦਾ ਇਤਿਹਾਸ ਆ ਉਹ ਕਿਤਾਬ, ਅਤੇ ਮੈਂ ਉਹਦੇ ਵਿੱਚ ਹੋਰ ਵੀ ਵੱਧ ਮਿਹਨਤ ਕੀਤੀ ਹੈ। ਜਿੱਦਾਂ ਫਯਾਜ਼ ਸਾਹਿਬ ਨੇ ਜਿਹੜੀ ਮਿਹਨਤ ਕੀਤੀ ਹੈ, ਮੈਨੂੰ ਉਸ ਦਾ ਵੀ ਬਹੁਤ ਜ਼ਿਆਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨੀ ਮਿਹਨਤ ਕਰਕੇ ਉਹ ਕਿਤਾਬ ਲਿਖੀ। ਅਤੇ ਉਸ ਤੋਂ ਬਾਅਦ ਜਦੋਂ ਉਹਦਾ ਤਰਜਮਾ ਕੀਤਾ, ਉਸ ਦੇ ਵਿੱਚ ਹੋਰ ਮਿਹਨਤ ਦੇ ਨਾਲ ਜਿਹੜੇ ਆ ਹਰ ਇੱਕ ਪੰਜਾਬੀ ਫਿਲਮ ਦੇ ਪੋਸਟਰ ਪਾਏ। ਔਰ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਸਾਡਾ ਪੰਜਾਬ ਜਿਹੜਾ ਉਹਦੀ ਹੱਦ ਇੰਨੀ ਸੀਮਿਤ ਨਹੀਂ ਹੈ। ਮਤਲਬ ਹੁਣ ਵੀ ਜਿਹੜੀਆਂ ਚੀਜ਼ਾਂ ਮੈਂ ਦੇਖ ਰਹੀ ਹਾਂ ਵੀ ਯੰਗਸਟਰ ਜਿਹੜੇ ਉਹ ਇਹਨਾਂ ਚੀਜ਼ਾਂ ਤੋਂ ਕਾਫੀ ਨਾਵਾਕਫ ਆ, ਉਹ ਨਿਕਲਦੇ ਹੀ ਨਹੀਂ ਆ ਬਾਹਰ ਇਹਨਾਂ ਦੇਖਣ ਦੇ ਲਈ। ਸਾਡੇ ਪੰਜਾਬ ਨੂੰ ਸਿਰਫ ਉਨੇ ਕਿ 12 22 23 ਜ਼ਿਲ੍ਹਿਆਂ ਦੇ ਵਿੱਚ ਹੀ ਸੀਮਿਤ ਕਰੀ ਬੈਠੇ ਆ, ਜਦੋਂ ਕਿ ਇਹ ਵੀ ਪੰਜਾਬ ਇੱਕੋ ਹੀ ਪੰਜਾਬ ਹੈ ਇਹ। ਅਤੇ ਇਹ ਨਹੀਂ ਹੈਗਾ ਕਿ ਇਹਨੂੰ ਹੱਦਾਂ ਸਰਹੱਦਾਂ 'ਚ ਬੰਨ੍ਹ ਕੇ ਦੇਖਿਆ ਜਾਣਾ ਚਾਹੀਦਾ। ਪੰਜਾਬ ਜਿੱਥੇ ਵੀ ਕਿਤੇ ਆ, ਪੰਜਾਬੀ ਲੋਕ ਜਿੱਥੇ ਵੀ ਰਹਿੰਦੇ ਉਹਨਾਂ ਦੇ ਕਲਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਿਲਕੁਲ, ਹਾਂਜੀ, ਕਲਚਰ ਬਿਲਕੁਲ ਸੇਮ ਆ। ਕੱਲ੍ਹ ਵੀ ਜਦੋਂ ਅਸੀਂ ਰਸਤੇ 'ਚ ਆਉਂਦੇ ਹਾਂ ਦੇਖਿਆ ਵੀ ਹੈ। ਅਤੇ ਸਗੋਂ ਇੱਧਰ ਜ਼ਿਆਦਾ ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹਜੇ ਕੁਦਰਤ ਬਹੁਤ ਨੇੜੇ ਹੈ ਇੱਧਰ ਲੋਕਾਂ ਦੇ, ਕੋਈ ਛੇੜਛਾੜ ਨਹੀਂ ਕੀਤੀ ਗਈ। ਜਿਵੇਂ ਉੱਧਰ ਜ਼ਿਆਦਾ ਪੈਸਟੀਸਾਈਡ ਵਰਤੇ ਜਾ ਰਹੇ ਆ, ਪਾਣੀ ਕਾਫੀ ਡੂੰਘੇ ਹੋ ਰਹੇ ਆ। ਇੱਧਰ ਇਹ ਮਸਲੇ ਹਜੇ ਮੈਨੂੰ ਲੱਗਦਾ ਕਿ ਹੈ ਨਹੀਂ ਗੇ।
ਕਿਉਂਕਿ ਸਾਰੇ ਰਾਹ 'ਚ ਦੇਖਿਆ ਕਿ ਸਾਡੇ ਉਧਰ ਪਾਣੀ ਡੂੰਘਿਆਂ ਤੇ ਮੋਟਰਾਂ ਲੱਗੀਆਂ ਨੇ ਹਰ ਖੇਤ 'ਚ। ਇੱਧਰ ਤੇ ਕਾਫੀ ਦੇਰ ਤੱਕ ਅਸੀਂ ਜਿਹੜਾ ਮੋਟਰਵੇ ਰਸਤਾ ਜਿਹਨੂੰ ਤੁਸੀਂ ਕਹਿੰਦੇ ਹੋ ਲੰਬੀ ਵਾਟ ਦੇਖਦੇ ਹਾਂ, ਮੈਨੂੰ ਨਹੀਂ ਦਿਖਿਆ ਇਸ ਤਰ੍ਹਾਂ ਦਾ ਕੁਝ ਵੀ। ਬਿਲਕੁਲ ਜੀ, ਇਹ ਸਾਡੇ ਪੰਜਾਬ 'ਚ ਹਲੇ ਵੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ 1947 ਦੇ ਨਾਲ ਜੁੜੀਆਂ ਹੋਈਆਂ ਉਹ ਤੁਹਾਨੂੰ ਹਲੇ ਦੇਖਣ ਨੂੰ ਮਿਲਦੀਆਂ ਆ। ਅੱਛਾ, ਉਮਰ ਤੁਹਾਡੀ ਹਲੇ ਕੁਝ ਵੀ ਨਹੀਂ ਹੈਗੀ ਤੇ ਤੁਸੀਂ ਕੰਮ ਜਿਹੜਾ ਉਹ ਇੰਨੇ ਪੁਰਾਣੇ ਗੀਤਾਂ ਦਾ ਸ਼ੁਰੂ, ਉਹਨਾਂ ਦੀ ਕਲੈਕਸ਼ਨ ਸ਼ੁਰੂ ਕੀ, ਇਹ ਸ਼ੌਕ ਕਿਸ ਤਰ੍ਹਾਂ ਪਿਆ? ਮੈਨੂੰ ਇਦਾਂ ਲੱਗਦਾ ਹੁੰਦਾ ਕਿ ਤੁਸੀਂ ਕੋਈ ਕੰਮ ਨਹੀਂ ਕਰਦੇ, ਕੁਦਰਤ ਤੁਹਾਨੂੰ ਕਿਸੇ ਵੀ ਕੰਮ ਲਈ ਚੁਣਦੀ ਹੈ। ਇਸ ਵਾਸਤੇ ਜਿਹੜੀ ਰੱਬ ਨੇ ਮੇਰੀ ਡਿਊਟੀ ਲਾਈ ਹੈ, ਤੇ ਮੈਨੂੰ ਇਦਾਂ ਲੱਗਿਆ ਕਿ ਉਹ ਕਿਤਾਬ ਮੇਰੇ ਕੋਲ ਇਤਫਾਕਨ ਆਈ। ਹਾਲਾਂਕਿ ਮੈਨੂੰ ਉਰਦੂ ਇੰਨੀ ਨਹੀਂ ਆਉਂਦੀ, ਸਿਰਫ ਸਮਝ ਲੈਂਦੀ ਹਾਂ, ਸੁਣ ਲੈਂਦੀ ਹਾਂ, ਸ਼ਬਦਾਂ ਦਾ ਇਸਤੇਮਾਲ ਥੋੜ੍ਹਾ ਬਹੁਤ ਕਰ ਲੈਂਦੀ ਹਾਂ, ਪਰ ਇਸ ਦਾ ਲਿਪਿਆਂਤਰਨ ਕਰਨਾ ਮੇਰੇ ਵਾਸਤੇ ਵੱਡੀ ਸਮੱਸਿਆ ਸੀ। ਪਰ ਜੋ ਹੀ ਮੇਰੇ ਕੋਲ ਕਿਤਾਬ ਆਈ ਤਾਂ ਮੈਂ ਸਭ ਤੋਂ ਪਹਿਲਾਂ ਡਾਕਟਰ ਜਮੀਲ ਮੁਹੰਮਦ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹ 'ਚ ਮੇਰੀ ਮਦਦ ਕਰੋਗੇ। ਬੇਸ਼ੱਕ ਸਾਡੀਆਂ ਚੀਜ਼ਾਂ ਉੱਧਰ ਪੇਡ ਹੁੰਦੀਆਂ ਨੇ, ਸਾਡੇ ਤਰਜਮੇ ਜਿਹੜੇ ਆ ਉਹ ਟਰਾਂਸਲੇਸ਼ਨਸ ਜਿਹੜੀਆਂ ਨੇ ਉਹ ਪੇਡ ਕਰਵਾਉਣੀਆਂ ਹੁੰਦੀਆਂ ਨੇ, ਪਰ ਉਹਨਾਂ ਨੇ ਮੇਰੇ ਨਾਲ ਕਾਫੀ ਅੱਛਾ ਯੋਗਦਾਨ ਉਹਦੇ 'ਚ ਪਾਇਆ ਕਿਤਾਬ 'ਚ, ਅਤੇ ਵਧੀਆ ਉਹਨਾਂ ਨੇ ਉਸ 'ਚ ਮੇਰੀ ਹੀ ਮਦਦ ਕੀਤੀ। ਅਤੇ ਸ਼ੌਂਕ ਜਿੱਦਾਂ ਤੁਸੀਂ ਕਹਿ ਰਹੇ ਹੋ, ਸ਼ੌਂਕ ਜਿਹੜਾ ਵੀ ਕੋਈ ਸ਼ੌਂਕ ਹੁੰਦਾ ਨਾ, ਸਭ ਤੋਂ ਪਹਿਲਾਂ ਉਹ ਸਾਡੀ ਜ਼ਰੂਰਤ ਬਣਦਾ ਆ। ਸ਼ੌਂਕ ਜਿਹੜੇ ਆ ਉਹ ਜ਼ਰੂਰਤਾਂ 'ਚੋਂ ਹੀ ਪੈਦਾ ਹੁੰਦੇ ਆ। ਜਿੱਦਾਂ ਮੇਰੀ ਜ਼ਰੂਰਤ ਸੀ ਪੜ੍ਹਨਾ ਲਿਖਣ ਦਾ, ਮੈਨੂੰ ਬਹੁਤ ਸ਼ੌਂਕ ਸੀ, ਤਾਂ ਉੱਚ ਵਿੱਦਿਆ ਵਾਸਤੇ ਜਿਹੜੀ ਹਾਇਰ ਐਜੂਕੇਸ਼ਨ ਉਹਦੇ ਲਈ ਮੈਂ ਇਸ ਨੂੰ ਖੋਜ ਵਿਸ਼ੇ ਵਾਂਗੂ ਚੁਣਿਆ ਪਹਿਲਾਂ। ਇਸ ਤੋਂ ਪਹਿਲਾਂ ਮੇਰੀ ਐਜੂਕੇਸ਼ਨ ਦੇ ਉੱਪਰ PhD ਹੈ, ਅਤੇ ਪੰਜਾਬੀ ਸਿਨੇਮਾ ਦੇ ਉੱਪਰ ਮੇਰੇ ਰਿਸਰਚ ਵਰਕ ਕਾਫੀ ਵਧੀਆ ਚੱਲ ਰਿਹਾ ਹੈ। ਅਤੇ ਇਹ ਰਿਸਰਚ ਵਰਕ ਤੋਂ ਵੀ ਅਲਾਇਦਾ ਇੱਕ ਟੌਪਿਕ ਮੈਂ ਚੁਣਿਆ, ਕਿਉਂਕਿ ਦੋਵਾਂ ਮੁਲਕਾਂ ਦੀ ਸਾਂਝ ਜਿਹੜੀ ਉਹ ਬਣੀ ਰਹਿਣੀ ਜ਼ਰੂਰੀ ਹੈ। ਜੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੋਊਗਾ ਕਿ ਸਾਡਾ ਪਿਛੋਕੜ ਕੀ ਹੈ, ਜਦੋਂ ਅਸੀਂ ਹੁਣ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉੱਥੋਂ ਕੁ ਸ਼ੁਰੂ ਕਰ ਲੈਂਦੇ ਹਾਂ ਜਿੱਥੋਂ ਕੁ ਸਾਡਾ ਜਨਮ ਹੋਇਆ ਹੁੰਦਾ। ਯਾਨੀ ਜੇ ਕੋਈ 90 ਬੋਰਨਾਂ ਤੋਂ 90 ਤੋਂ ਸੋਚ ਲੈਂਦਾ ਹੈ ਵੀ ਇੰਨਾ ਕੁ ਸਿਨੇਮਾ ਦੇਖ ਲਵਾਂ, 80 ਵਾਲਾ 80 ਤੋਂ, 70 ਵਾਲਾ 70 ਤੋਂ, ਮਤਲਬ ਇਹ ਚੀਜ਼ ਨਹੀਂ ਸੋਚਦੇ ਕਿ ਪੰਜਾਬੀ ਨੂੰ ਸਮਝਣ ਵਾਸਤੇ, ਕਿਉਂਕਿ ਸਿਨੇਮਾ ਇੱਕ ਵਾਹਿਦ ਇਹੋ ਜਿਹਾ ਕੰਸੈਪਟ ਹੈ ਮੀਡੀਆ ਦਾ ਜਿਹਦੇ ਰਾਹੀਂ ਤੁਸੀਂ ਕਿਸੇ ਵੀ ਮੈਸੇਜ ਨੂੰ ਬੜੀ ਈਜ਼ੀਲੀ ਕਨਵੇ ਕਰ ਸਕਦੇ ਹੋ ਕਿਤੇ ਵੀ। ਔਰ ਇਹ ਤੁਸੀਂ ਇਹ ਦੇਖੋ ਕਿ ਪੰਜਾਬੀ ਭਾਸ਼ਾ ਨੂੰ ਲੋਕ ਕਹਿੰਦੇ ਮਰ ਰਹੀ ਆ ਜਾਂ ਜੋ ਆ, ਇਹ ਸਭ ਮਤਲਬ ਫਿਕਰ ਜ਼ਰੂਰੀ ਨੇ, ਫਿਕਰ ਕਰਨੇ ਵੀ ਚਾਹੀਦੇ ਨੇ, ਹੈਗੀ ਵੀ ਹੈ ਗੱਲ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਪੰਜਾਬੀ ਸ਼ੁਰੂ ਤੋਂ ਹੀ ਇੰਨੀ ਰਿਚ ਭਾਸ਼ਾ, ਜਿਹੜੀ ਭਾਸ਼ਾ ਕੋਲ ਆਪਦਾ ਸਿਨੇਮਾ, ਉਹ ਤਾਂ ਗਰੀਬ ਹੋ ਹੀ ਨਹੀਂ ਸਕਦੀ। ਤੁਸੀਂ ਇਹ ਦੇਖੋ, ਮਤਲਬ ਜਦੋਂ ਮੈਂ ਉੱਤੇ ਕੰਮ ਕਰ ਰਹੀ ਸੀ, ਮੈਨੂੰ ਪਰਮਾਤਮਾ ਦੀ ਮਿਹਰ ਹੈ ਕਿ ਅੱਜ ਮੈਂ ਲਾਹੌਰ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਆਈ ਹਾਂ, ਪਰ ਜਦੋਂ ਮੈਂ ਕਿਤਾਬ 'ਤੇ ਕੰਮ ਕਰ ਰਹੀ ਸੀ ਮੈਨੂੰ ਤਾਂ ਇੱਦਾਂ ਹੀ ਲੱਗਦਾ ਸੀਗਾ ਵੀ ਇੰਨਾ ਡੈਪਥ 'ਚ ਪੜ੍ਹਦੀ ਸੀ। ਸ਼ਬਦਾਂ ਦਾ ਇਸਤੇਮਾਲ, ਜਿਹੜੇ ਉਹਨਾਂ ਦੇ ਬਿੰਬ ਵਰਤੇ ਗਏ ਆ ਗੀਤਾਂ 'ਚ, ਸ਼ਬਦ ਜਿਹੜੇ ਵਰਤੇ ਗਏ ਆ ਉਹ ਇੰਨੇ ਕਮਾਲ ਦੇ ਆ ਕਿ ਅੱਜ ਦੀ ਗਾਇਕੀ ਜਾਂ ਅੱਜ ਦੀ ਕਿਤਾਬਾਂ ਦੇ ਵਿੱਚ ਉਹ ਸ਼ਬਦ ਨਹੀਂ ਹੈ। ਇਹ ਬਹੁਤ ਵੱਡੀ ਗੱਲ। ਜਿਸ ਤਰ੍ਹਾਂ ਹੁਣ ਤੁਹਾਡੇ ਸਤਿੰਦਰ ਸਰਤਾਜ ਆ, ਉਹ ਵੀ ਆਪਣੇ ਹਰ ਗਾਣੇ ਵਿੱਚ ਕੁਛ ਨਾ ਕੁਛ ਪੁਰਾਣੇ ਲਫ਼ਜ਼ ਜਿਹੜੇ ਆ ਨਾ, ਨਵੇਂ ਜਿਹੜੇ ਲੋਕ ਛੱਡ ਚੁੱਕੇ ਉਹਨੂੰ ਲੈ ਕੇ ਆਉਂਦੇ ਜੀ। ਉਹ ਵੀ ਉਹਨਾਂ ਨੇ ਡਾਕਟਰੀ ਕੀਤੀ ਹੈ ਜੀ, ਡਾਕਟਰੇਟ ਹੈਗੇ ਨੇ ਉਹ ਮਿਊਜ਼ਿਕ ਦੇ ਵਿੱਚ, ਉਹਨਾਂ ਦੀ ਹੈਗੀ ਹੈ PhD, ਅਤੇ ਉਹ ਸ਼ਬਦਾਂ ਦਾ ਇਸਤੇਮਾਲ, ਬਲਕਿ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ ਨਾ ਜੀ, ਉਹਦੇ ਵਿੱਚ ਉਹ ਚੀਜ਼ ਜ਼ਰੂਰ ਹੋ ਹੀ ਜਾਂਦੀ ਹੈ ਪ੍ਰਗਟ, ਮਤਲਬ ਉਹ ਦਿਖਾ ਹੀ ਦਿੰਦਾ ਬੰਦਾ ਕਿ ਮੈਂ ਹਾਂ ਹੈ ਉਸ ਚੀਜ਼ ਦੇ ਵਿੱਚ। ਔਰ ਇਹ ਉਹਨਾਂ ਨੂੰ ਫਿਰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਜਿੱਦਾਂ ਸਤਿੰਦਰ ਸਰਤਾਜ ਜੀ ਨੇ, ਉਹਨਾਂ ਨੇ ਪੜ੍ਹਿਆ ਹੀ ਇਸ ਚੀਜ਼ ਨੂੰ, ਸੂਫੀਜ਼ਮ ਦੇ ਉੱਪਰ ਉਹਨਾਂ ਦਾ ਕੰਮ ਹੈ, ਅਤੇ ਵਧੀਆ ਸ਼ਬਦਾਂ ਦਾ, ਤਾਂ ਹੀ ਉਹਨਾਂ ਦੇ ਕੋਲ ਇੰਨੀ ਰਿਚ ਵੋਕੈਬਲਰੀ ਹੈ। ਇੰਡੀਆ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਆ, ਉਹਦੀ ਆਪਾਂ ਗੱਲ ਕਰੀਏ ਤਾਂ ਜੋ ਉਹ ਦਿਖਾਉਂਦੇ ਆ ਉਹ ਤਾਂ ਐਂ ਲੱਗਦਾ ਜਿੱਦਾਂ ਆਪਾਂ 1947 ਦੇ ਦੌਰ 'ਚ ਚੱਲ ਗਏ ਆ, ਪੁਰਾਣੀਆਂ ਜਿੱਦਾਂ ਅੰਗਰੇਜ਼ ਫਿਲਮ ਬਣੀ, ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਫਿਲਮਾਂ ਬਣੀਆਂ। ਇਹ ਚੀਜ਼ਾਂ ਜਿਹੜੀਆਂ ਫਿਲਮਾਂ 'ਚ ਦਿਖਾਉਂਦੇ ਆ ਕਿਸੇ ਨਾ ਕਿਸੇ ਹੱਦ ਤੱਕ ਪਿੰਡਾਂ ਵਿੱਚ ਮੌਜੂਦ ਹੈਗੀਆਂ ਜਾਂ ਪਿੰਡਾਂ 'ਚ ਬਿਲਕੁਲ ਖਤਮ ਹੋ ਗਈਆਂ? ਇਸ ਤਰ੍ਹਾਂ ਹੈ ਸਰ, ਉਹ ਪੀਰੀਓਡਿਕ ਫਿਲਮਾਂ ਹੁੰਦੀਆਂ ਨੇ। ਫਿਲਮ ਦੀ ਹਰ ਇੱਕ ਚੀਜ਼ ਜਿਹੜੀ ਹੈ ਸਿਚੁਏਸ਼ਨਲ ਹੁੰਦੀ ਹੈ, ਮਤਲਬ ਕਿ ਜਿਹੜੀ ਚੀਜ਼ ਨਹੀਂ ਵੀ ਹੈਗੀ ਉਹ ਸਿਚੁਏਸ਼ਨ ਕ੍ਰੀਏਟ ਕਰ ਲੈਣੀ ਹੈ, ਗੀਤਾਂ ਤੋਂ ਲੈ ਕੇ ਸੀਨ ਤੱਕ, ਕਿਉਂਕਿ ਫਿਲਮ ਇੱਕ ਵਿਜ਼ੂਅਲ ਸੋਰਸ ਹੈ, ਵਿਜ਼ੂਅਲ ਮੀਡੀਆ ਹੈ ਜਿਹਨੂੰ ਤੁਸੀਂ ਦੇਖ ਸੁਣ ਸਕਦੇ ਹੋ, ਤਾਂ ਹੀ ਚੀਜ਼ ਸਮਝ ਆ ਸਕਦੀ ਹੈ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਫਿਲਮ ਨੂੰ ਹਰ ਚੀਜ਼ ਕ੍ਰੀਏਟ ਕਰ ਲਈ ਜਾਂਦੀ ਹੈ, ਡਾਇਰੈਕਟਰ ਦਾ ਕੰਮ ਇਹੀ ਹੈ। ਜਿਵੇਂ ਤੁਸੀਂ ਕਿਹਾ ਹੈ ਕਿ ਵੀ ਇਸ ਤਰ੍ਹਾਂ ਦੇ ਪਿੰਡ ਉੱਧਰ ਹੈਗੇ ਵੀ ਆ ਜਾਂ ਨਹੀਂ ਹੈਗੇ, ਇਹ ਗੱਲ ਵੀ ਹੈਗੀ ਕਿ ਸਾਡੇ ਕੋਲ ਤਕਰੀਬਨ ਇਸ ਤਰ੍ਹਾਂ ਦੇ ਘੱਟ ਹੀ ਪਿੰਡ ਲੱਭਦੇ ਆ। ਮੇਰੇ ਖਿਆਲ ਨਹੀਂ ਹੈਗਾ ਕਿ ਕੋਈ 1-2 ਪਿੰਡ ਭਲਾ ਹੋਣ ਪੰਜਾਬ 'ਚ, ਅਦਰਵਾਈਜ਼ ਪੰਜਾਬ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਘਰ ਬਹੁਤ ਹੀ ਇੰਨੀ ਤਰੱਕੀ ਕਰ ਲਈ ਕਿ ਆਪਣੀ ਸ਼ਨਾਖਤ ਖੋਹ ਲਈ ਆ ਕਹਿ ਸਕਦੇ ਹੋ ਜੀ। ਜਿਵੇਂ ਹੁਣ ਜੀ ਪੰਜਾਬ ਤੇ ਪੰਜਾਬ ਦੀ ਸਕਾਫਤ ਨਾਲ ਆ ਨਾ, ਜੇ ਪੰਜਾਬ ਸ਼ਹਿਰਾਂ ਵਰਗੇ ਹੋ ਗਏ ਤਾਂ ਫਿਰ ਸ਼ਨਾਖਤ ਤਾਂ ਖੋ ਹੋ ਗਈ। ਹਾਂਜੀ, ਸ਼ਹਿਰਾਂ ਵਾਲਿਆਂ ਨੂੰ ਅਕਸਰ ਵਹਿਮ ਹੁੰਦਾ ਕਿ ਅਸੀਂ ਸ਼ਹਿਰਾਂ ਵਿੱਚ ਰਹਿੰਦੇ ਹਾਂ, ਪਰ ਸ਼ਹਿਰ ਜਿਹੜੇ ਉਹ ਪਿੰਡਾਂ ਤੋਂ ਹੀ ਬਣਦੇ ਆ, ਕਿਉਂਕਿ ਪਿੰਡਾਂ ਤੋਂ ਕਸਬੇ ਅਤੇ ਕਸਬਿਆਂ ਤੋਂ ਸ਼ਹਿਰ ਬਣਦੇ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜ਼ਰੂਰਤਾਂ ਤੋਂ ਸ਼ੌਂਕ ਬਣਦੇ ਆ, ਇੱਦਾਂ ਹੀ ਆ। ਉਹ ਜ਼ਰੂਰਤ ਬਣਦੀ ਹੈ ਬੰਦੇ ਦੀ ਵੀ ਮੈਂ ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਫਿਰ ਉਹ ਜ਼ਰੂਰਤਾਂ ਦੇ ਵਿੱਚ ਹੀ
ਪਿੰਡਾਂ ਤੋਂ ਸ਼ਹਿਰਾਂ ਤੱਕ ਪਹੁੰਚ ਜਾਂਦਾ ਆ। ਤੇ ਇਸ ਤਰ੍ਹਾਂ ਦੇ ਪਿੰਡ ਜਿਹੜੇ ਉਹ ਬਹੁਤ ਘੱਟ ਲੱਭਦੇ ਆ ਜੀ। ਕਿਤੇ ਕੋਈ ਬਾਰਡਰ ਏਰੀਆ ਦੇ ਵਿੱਚ ਜਿੱਦਾਂ ਅਬੋਹਰ ਵਾਲੀ ਸਾਈਡ, ਰਾਜਸਥਾਨ ਸਾਈਡ, ਇਸ ਤਰ੍ਹਾਂ ਦੇ 1-2 ਪਿੰਡ ਹੋਣ ਤਾਂ ਕੀ ਕਹਿਣਾ। ਅਦਰਵਾਈਜ਼ ਪੰਜਾਬ ਦੇ ਪਿੰਡ ਬਹੁਤ ਤਰੱਕੀ ਯਾਫਤਾ ਨੇ ਹੁਣ, ਬਹੁਤ ਜ਼ਿਆਦਾ, ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਇੰਟਰਨੈਟ ਅਸੈਸਿਬਿਲਿਟੀ ਆ। ਬਾਕੀ ਸਾਡਾ ਇੱਧਰ ਚੀਜ਼ ਇਹ ਥੋੜ੍ਹੀ ਘੱਟ ਲੱਗਦੀ ਹੈ ਮੈਨੂੰ, ਮੇਰਾ ਐਕਸਪੀਰੀਅੰਸ ਨਹੀਂ ਇੱਧਰ ਕਿਸੇ ਨਾਲ ਇੰਨੀ ਗੱਲਬਾਤ ਖਾਸ ਹੋਈ ਨਹੀਂ ਆ। ਪਰ ਸਾਡੇ ਉੱਧਰ ਚੜ੍ਹਦੇ ਪੰਜਾਬ ਦੇ ਵਿੱਚ ਫੋਰਨ ਜਾਣ ਦਾ ਬਹੁਤ ਜ਼ਿਆਦਾ ਕਰੇਜ਼ ਹੈ। ਦੈਟਸ ਵਾਈ ਫਿਰ ਉਹ ਜਿਹੜਾ ਕਲਚਰ ਉੱਧਰ ਦੇਖਦੇ ਆ, ਉਹ ਸਹੂਲਤਾਂ ਜਿਹੜੀਆਂ ਉੱਧਰ ਮਾਣਦੇ ਆ, ਫਿਰ ਉਹ ਜਿੱਥੇ ਤੁਸੀਂ ਵਾਪਸ ਆਉਂਦੇ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਂ ਜਿੱਥੇ ਤੁਹਾਡਾ ਸਾਰਾ ਕੁਝ ਹੁੰਦਾ, ਉੱਥੇ ਵੀ ਤੁਸੀਂ ਉਹ ਚੀਜ਼ਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ, ਔਰ ਕਰਨੀਆਂ ਵੀ ਪੈਂਦੀਆਂ ਨੇ ਕਿਉਂਕਿ ਉਹ ਨੀਡਸ ਨੇ ਸਾਡੀਆਂ ਬਣ ਜਾਂਦੀਆਂ ਫਿਰ। ਤੁਸੀਂ ਗੱਲ ਕੀਤੀ ਬਾਹਰ ਜਾਣ ਦੀ, ਯੂਥ ਜਿਹੜੀ ਆਪਣਾ ਉਹਨਾਂ ਦਾ ਬਹੁਤ ਜ਼ਿਆਦਾ ਕਰੇਜ਼ ਆ। ਮੈਂ ਸਮਝਦਾ ਕਿ ਤੁਸੀਂ ਇੱਕ ਬੜਾ ਹੌਸਲਾ ਕਰਕੇ ਪਾਕਿਸਤਾਨ ਆਏ ਹੋ, ਕਿਉਂਕਿ ਜਿਹੜਾ ਮਾਹੌਲ ਕ੍ਰੀਏਟ ਕੀਤਾ ਗਿਆ ਉਹਦੇ ਵਿੱਚ ਤਾਂ ਇਹ ਹੈ ਨਾ ਕਿ ਜਿਹੜਾ ਪਾਕਿਸਤਾਨ ਚਲਾ ਗਿਆ, ਸਟੈਂਪ ਲੱਗ ਗਈ, ਉਹਨੇ ਹੋਰ ਕਿਸੇ ਮੁਲਕ 'ਚ ਜਾਣਾ ਹੀ ਨਹੀਂ ਹੈਗਾ। ਤੇ ਮੈਂ ਸਮਝਦਾ ਕਿ ਤੁਸੀਂ ਬਹੁਤ ਬੜਾ ਹੌਸਲਾ ਕਰਕੇ ਇਸ ਆਪਣੀ ਯੰਗ ਏਜ ਦੇ ਵਿੱਚ ਹੀ ਵਿਜ਼ਿਟ ਕੀਤਾ ਪਾਕਿਸਤਾਨ ਦਾ। ਤੁਹਾਨੂੰ ਡਰ ਨਹੀਂ ਸੀਗਾ? ਨਹੀਂ, ਸ਼ੁਕਰੀਆ ਜੀ, ਮੈਨੂੰ ਤੁਸੀਂ ਹੌਸਲਾ ਅਫਜ਼ਾਈ ਕੀਤੀ ਕਿ ਤੁਸੀਂ ਹੌਸਲਾ ਕੀਤਾ। ਇਹ ਗੱਲ ਤਾਂ ਬਿਲਕੁਲ ਸਹੀ ਹੈ। ਮੈਂ ਜਿਵੇਂ ਪਹਿਲਾਂ ਕਿਹਾ ਤੁਹਾਨੂੰ ਕਿ ਪਰਮਾਤਮਾ ਖੁਦ ਚੂਜ਼ ਕਰਦਾ, ਪਰਮਾਤਮਾ ਆਪਣੇ ਘਰ ਦੀਆਂ ਚਾਬੀਆਂ ਹਰ ਕਿਸੇ ਨੂੰ ਨਹੀਂ ਦਿੰਦਾ। ਮੈਂ ਪਹਿਲੀ ਦਫਾ ਹੀ ਕੋਸ਼ਿਸ਼ ਕੀਤੀ ਸੀ ਕਰਤਾਰਪੁਰ ਜਾਣ ਦੀ, ਔਰ ਪਹਿਲੀ ਵਾਰ 'ਚ ਮੈਨੂੰ ਕਰਤਾਰਪੁਰ ਜਾਣਾ ਮਿਲ ਗਿਆ ਸੀ। ਔਰ ਦੂਸਰੀ ਦਫਾ ਮੈਂ ਕੋਸ਼ਿਸ਼ ਕੀਤੀ ਲਾਹੌਰ ਆਉਣ ਦੀ, ਕਿਉਂਕਿ ਮੈਂ ਆਪਣਾ ਪਾਸਪੋਰਟ, ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਡਰ ਨਹੀਂ ਲੱਗਿਆ, ਮੈਨੂੰ ਕੋਈ ਡਰ ਨਹੀਂ ਲੱਗਿਆ, ਕਿਉਂਕਿ ਮੈਨੂੰ ਇੱਦਾਂ ਲੱਗਿਆ ਹੀ ਨਹੀਂ ਕਿ ਮੈਂ ਕਿਤੇ ਬੇਗਾਨੇ ਦੇਸ਼ ਜਾ ਰਹੀ ਹਾਂ। ਮੈਨੂੰ ਕਦੇ ਲੱਗਦਾ ਹੀ ਨਹੀਂ ਹੁੰਦਾ ਕਿ ਇੰਡੀਆ ਅਤੇ ਪਾਕਿਸਤਾਨ ਅਲੱਗ ਨੇ, ਕਿਉਂਕਿ ਅਸੀਂ ਜਿੱਦਾਂ ਜਿਸ ਤਰ੍ਹਾਂ ਦੇ ਤੁਸੀਂ ਹੁੰਦੇ ਹੋ ਤੁਹਾਨੂੰ ਉਸ ਤਰ੍ਹਾਂ ਦੀ ਦੁਨੀਆ ਦਿਖਾਈ ਦਿੰਦੀ ਹੈ। ਮੈਨੂੰ ਤਾਂ ਉੱਧਰ ਵੀ ਚੰਗਾ ਹੀ ਲੱਗਦਾ ਆ ਅਤੇ ਇੱਧਰ ਵੀ ਆ ਕੇ ਹੀ ਵਧੀਆ ਲੱਗਿਆ। ਔਰ ਦੂਸਰੀ ਗੱਲ ਇਹ ਆ ਕਿ ਜਿਵੇਂ, ਬਲਕਿ ਮੈਂ ਪੈਗਾਮ ਦੇਣਾ ਚਾਹੂੰਗੀ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹ ਸਭ ਅਫਵਾਹਾਂ ਨੇ, ਵੀ ਤੁਹਾਡਾ ਇੱਧਰ ਵੀਜ਼ਾ ਲੱਗ ਗਿਆ ਅਤੇ ਅਗਲਾ ਨਹੀਂ ਲੱਗਣਾ। ਬਿਨਾਂ ਟਰਾਈ ਕਰੇ ਕਹਿੰਦੇ ਨਾ ਮਰੇ ਬਿਨਾਂ ਸਵਰਗ ਨਹੀਂ ਦਿਸਦਾ। ਅਤੇ ਫਿਰ ਆਪਾਂ ਕਿੱਦਾਂ ਡਿਸੀਜ਼ਨ ਲੈ ਲਿਆ ਜਦੋਂ ਆ ਕੇ ਨਹੀਂ ਤੁਸੀਂ ਦੇਖਿਆ। ਅਤੇ ਬਾਕੀ ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਇਸ ਚੀਜ਼ ਨੂੰ ਸੋਚਦੇ ਆ ਕਿ ਬਾਹਰ ਦਾ ਵੀਜ਼ਾ ਨਹੀਂ ਲੱਗਦਾ, ਪਾਕਿਸਤਾਨ ਵੀ ਤਾਂ ਬਾਹਰ ਹੀ ਹੈ, ਟਰਾਈ ਕਰੋ। ਇਹਨੇ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ। ਜਿਹੜੀਆਂ ਚੀਜ਼ਾਂ ਦੀ ਅਸੀਂ ਅਰਦਾਸਾਂ ਕਰਦੇ ਹਾਂ ਵੀ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਜਾਣ, ਉਹ ਖੁੱਲ੍ਹੇ ਦਰਸ਼ਨ ਦੀਦਾਰ ਪਰਮਾਤਮਾ ਨੇ ਤੁਹਾਨੂੰ ਬਖਸ਼ ਦਿੱਤੇ, ਇੰਨੀ ਅਮੀਰੀ ਦਿੱਤੀ ਆ, ਡਾਲਰ ਕਮਾ ਰਹੇ ਆ, ਰੁਪਏ ਕਮਾ ਰਹੇ ਆ, ਤੁਸੀਂ ਕਿਉਂ ਨਹੀਂ ਆ ਰਹੇ ਇੱਧਰ? ਦਰਸ਼ਨ ਕਰੇ ਜਾ ਸਕਦੇ ਆ। ਮੈਨੂੰ ਤਾਂ ਨਹੀਂ ਕੋਈ ਵੀ ਲੱਗਿਆ ਵੀ ਐਡਾ ਗੰਭੀਰ ਮਸਲਾ ਆ। ਹਾਂ, ਇੱਕ ਚੀਜ਼ ਜ਼ਰੂਰ ਮੈਨੂੰ ਲੱਗੀ ਕਿ ਜਿੰਨੇ ਵੀ ਜੱਥੇ ਦੇ ਵਿੱਚ ਲੋਕ ਆਉਂਦੇ ਆ ਉਹ ਸਾਰੇ ਓਲਡ ਏਜ ਹੈ। ਇਹ ਕਿਉਂ ਆ? ਕਿਉਂਕਿ ਇਹ ਇੱਕ ਤਾਂ ਅਫਵਾਹਾਂ ਦਾ ਅਸਰ ਆ, ਦੂਸਰਾ ਸਾਨੂੰ ਇੱਦਾਂ ਲੱਗਦਾ ਕਿ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਉਮਰ ਜਿਹੜੀ ਉਹ 60-70 ਸਾਲ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜ ਨੇ ਕਿੱਥੇ ਲਿਖਿਆ ਕਿ ਤੁਸੀਂ ਮੇਰੇ ਕੋਲ 60-70 ਸਾਲ ਦੀ ਉਮਰ 'ਚ ਆਓ? ਤੁਸੀਂ ਯੰਗਸਟਰ ਹੋ ਕੇ ਕਿਉਂ ਨਹੀਂ ਟਰਾਈ ਕਰਦੇ? ਤੁਹਾਡੇ ਹੱਥ ਪੈਰ ਸਲਾਮਤ ਨੇ, ਜ਼ਰੂਰ ਆਓ, ਦੇਖੋ। ਨਨਕਾਣਾ ਬਾਬੇ ਨਾਨਕ ਦਾ ਜਨਮ ਅਸਥਾਨ ਹੈ, ਬਲਕਿ ਬਾਅਦ 'ਚ ਮਲਾਲ ਕਰਨ ਦਾ ਜ਼ਿੰਦਗੀ 'ਚ ਕੀ ਫਾਇਦਾ? ਅਸਲ ਦੇ ਵਿੱਚ ਮੈਂ ਆਪਣਾ ਪਾਸਪੋਰਟ ਬਣਵਾਇਆ ਹੀ ਇਸ ਲਈ ਸੀ ਕਿ ਪਹਿਲਾ ਵੀਜ਼ਾ ਉੱਤੇ ਲਾਹੌਰ ਦਾ ਲੱਗੇ। ਅਤੇ ਮੈਨੂੰ ਖੁਸ਼ੀ ਹੈ ਜਦੋਂ ਮੈਂ ਪਰਸੋਂ ਚੌਥ ਦੇਖਿਆ ਵੀਜ਼ਾ ਆਪਣਾ, ਮੈਂ ਦੇਖਿਆ ਉੱਤੇ ਪਾਸਪੋਰਟ ਖੋਲ੍ਹ ਕੇ, ਅਤੇ ਮੈਨੂੰ ਤਾਂ ਦਿਲ 'ਚ ਜਿੱਦਾਂ ਨਾ ਤਰੰਗਾਂ ਵੱਜਣ ਲੱਗ ਗਈਆਂ ਕਿ ਵਾਹ, ਮੇਰੀ ਤਮੰਨਾ ਪੂਰੀ ਹੋ ਗਈ ਹੈ ਕਿ ਪਹਿਲਾ ਵੀਜ਼ਾ ਹੀ ਮੇਰਾ ਇੱਛਾ ਦੇ ਮੁਤਾਬਿਕ ਲੱਗਿਆ। ਮੈਂ ਚਾਹੁੰਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਕਿਤੋਂ ਵੀ ਲਾਹੌਰ ਤੋਂ ਸ਼ੁਰੂ ਕਰਾਂ। ਮੈਂ ਆਪਣਾ ਪਾਸਪੋਰਟ ਕਦੇ ਵੀ ਯੂਜ਼ ਨਹੀਂ ਕੀਤਾ, ਸਿਰਫ ਲਾਹੌਰ ਆਉਣ ਲਈ। ਅਤੇ ਇਹ ਜਿਹੜਾ ਅਫਵਾਹ ਹੈ ਲੋਕਾਂ 'ਚ ਕਿ ਇੱਥੇ ਨਹੀਂ ਲੱਗਦਾ, ਉੱਥੇ ਨਹੀਂ ਲੱਗਦਾ, ਕਹਿੰਦੇ ਹੁੰਦੇ ਜੇ ਮੁੱਲਾ ਸਬਕ ਨਹੀਂ ਸਿਖਾਏਗਾ ਘਰ ਤਾਂ ਨਹੀਂ ਰੱਖੋ, ਘਰ ਵੀ ਨਹੀਂ ਆਉਣ ਦਊਗਾ। ਤੁਸੀਂ ਟਰਾਈ ਤਾਂ ਕਰੋ। ਕੋਈ ਨਹੀਂ ਕਹਿਣ ਲੱਗਿਆ, ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਤੁਸੀਂ ਯਾਤਰਾ 'ਤੇ ਆਏ ਹੋ, ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਏ ਹੋ, ਤੁਹਾਨੂੰ ਇੱਕ ਯਾਤਰੀ ਪੈਸੇਂਜਰ ਵੀਜ਼ਾ ਮਿਲ ਰਿਹਾ, ਯਾਤਰੀ ਵੀਜ਼ਾ ਆ, ਨਾ ਕਿ ਕੋਈ ਲੌਂਗ ਸਟੇ ਦਾ। ਤਾਂ ਇਹ ਸਭ ਆਪਣੇ 80% ਲੋਕ ਤਾਂ ਉਹ ਆ, ਸਾਡੀ ਸਾਈਡ 'ਤੇ ਵੀ ਲਾ ਲਓ, ਤੁਹਾਡੀ ਸਾਈਡ 'ਤੇ ਉਹ ਜੀ ਆਹ ਹੋ ਜੂ, ਉਹ ਹੋ ਜੂ, ਹਾਲਾਂਕਿ ਉਹਨਾਂ ਦਾ ਤਜਰਬਾ ਇੱਕ ਦਫਾ ਵੀ ਨਹੀਂ ਉਹਨਾਂ ਨੇ ਕੀਤਾ। ਹਾਂਜੀ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮਰੇ ਬਿਨਾਂ ਸਵਰਗ ਨਹੀਂ ਦਿਖਦਾ। ਫਿਰ ਦੇਖਣਾ ਤਾਂ ਆਪ ਹੀ ਪੈਣਾ ਨਾ ਜੀ, ਫਿਰ ਮਰਨਾ ਵੀ ਪੈਣਾ ਉਹਦੇ ਲਈ। ਮਰਨ ਦਾ ਇਨ ਦਾ ਸੈਂਸ ਇਹ ਨਹੀਂ ਹੁੰਦਾ ਕਿ ਆਪਾਂ ਦੁਨੀਆ ਤੋਂ ਚਲੇ ਜਾਵਾਂਗੇ, ਟਰਾਈ ਵੀ ਨਹੀਂ ਕਰਦੇ। ਬਾਹਰ ਖੜ੍ਹ ਕੇ ਤਾਂ ਆਪਾਂ ਕਿਸ ਤਰ੍ਹਾਂ ਡਿਸਾਈਡ ਕਰ ਸਕਦੇ ਹਾਂ ਕਿ ਆਹ ਹੋ ਜਾਊਗਾ, ਉਹ ਹੋ ਜਾਊਗਾ। ਮੇਰੀ ਇਹ ਇੱਛਾ ਸੀ, ਮੈਂ ਕਿਹਾ ਦੇਖ ਕੇ ਆਊਂਗੀ। ਕੋਈ ਗੱਲ ਨਹੀਂ, ਵੈਸੇ ਵੀ ਜ਼ਿੰਦਗੀ ਤੁਹਾਡੀ ਕੀ ਕਹਿੰਦੇ ਹੁੰਦੇ, ਰਿਸਕ ਦਾ ਨਾਮ ਹੀ ਹੈ, ਲੈਣਾ ਚਾਹੀਦਾ ਹੈ ਰਿਸਕ ਵੀ। ਬਹੁਤ ਵਧੀਆ ਗੱਲ ਕੀਤੀ ਹੈ ਜੀ। ਦੇਖੋ ਜੀ, ਆਵਾਂਗੇ, ਦੇਖੋ ਇੱਕ ਮੀਡੀਆ ਉਹ ਆ, ਅਕਸਰ ਇਹ ਗੱਲ ਕਰਦੇ ਨੇ ਤਾਰ ਤੋਂ ਪਾਰ ਜਿਹੜਾ ਨੈਗੇਟਿਵਿਟੀ ਫੈਲਾ ਰਿਹਾ। ਇੱਕ ਮੀਡੀਆ ਤੁਸੀਂ ਹੋ, ਅਸੀਂ ਆ, ਜਿਹੜੇ ਆ ਕੇ ਆਪਣਾ ਉਹ ਅਫਵਾਹਾਂ ਦਾ ਜਿਹੜਾ ਪਈਆਂ ਪੈਦਾ ਹੋਈਆਂ ਉਹਨਾਂ ਨੂੰ ਦੂਰ ਕਰ ਰਹੇ ਆ। ਅਤੇ ਅਸਲ ਮੀਡੀਆ ਇਹੀ ਆ, ਅਤੇ ਦੱਸਣੀ ਆਪਾਂ ਸੱਚਾਈ, ਆਪਾਂ ਝੂਠ ਤਾਂ ਥੋੜ੍ਹਾ ਬੋਲਣਾ ਕਿ ਇਹ ਫੋਰਸ ਤਾਂ ਕਰ ਨਹੀਂ ਰਿਹਾ ਕੋਈ ਕਿਸੇ ਨੂੰ। ਜਿਹੜਾ ਜੋ ਆਪਾਂ ਅੱਖਾਂ ਨਾਲ ਦੇਖਿਆ ਉਹੀ ਦੱਸਣਾ ਆ। ਫਿਲਮ ਜਦੋਂ ਵੀ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹਦਾ ਰਿਵਿਊ ਲਿਖਦੀ ਹਾਂ ਮੈਂ, ਆਪਣੇ ਚੈਨਲ 'ਤੇ ਵੀ ਪਾਉਂਦੀ ਹਾਂ, ਫਿਲਮ ਵਾਰਤਾ 'ਤੇ, ਆਪਣੇ ਫੇਸਬੁੱਕ ਪੇਜ 'ਤੇ।
ਤੇ ਉਸ ਤੋਂ ਬਿਨਾਂ ਜਿੱਦਾਂ ਫਿਲਮਾਂ ਦੇ ਕੁਝ ਖਾਸ ਮਸਲੇ ਹੁੰਦੇ ਆ ਜਿਨ੍ਹਾਂ ਦੇ ਉੱਪਰ ਆਰਟੀਕਲ ਲਿਖਦੀਆਂ ਪੰਜਾਬੀ ਟ੍ਰਿਬਿਊਨ ਵਾਸਤੇ। ਸਾਡੇ ਉਧਰ ਅੱਛਾ ਅਖਬਾਰ ਹੈ ਪੰਜਾਬੀ ਟ੍ਰਿਬਿਊਨ, ਉਹਦੇ ਵਾਸਤੇ ਲੇਖ ਲਿਖਦੀਆਂ ਸਿਨੇਮੇ ਦੇ ਕਨਸੈਪਟ ਦੇ ਵਿੱਚ, ਉਹਦੇ ਕੰਟੈਕਸਟ 'ਚ, ਉਸ ਤਰ੍ਹਾਂ ਦੇ ਲਿਖ। ਅੱਛਾ, ਆਪਾਂ ਅੱਗੇ ਗੱਲ ਕਰਦੇ ਸੀ ਪੰਜਾਬੀ ਫਿਲਮਾਂ ਦੀਆਂ, ਤਾਂ ਮੈਂ ਸਵਾਲ ਕੀਤਾ ਸੀ ਤੁਹਾਨੂੰ ਵੀ ਉਹ ਚੀਜ਼ਾਂ ਜਿਹੜੀਆਂ ਉਹ ਦਿਖਾਉਂਦੇ ਆ ਉਹ ਆਪਾਂ ਨੂੰ ਮਾਹੌਲ 'ਚ ਵੀ ਨਜ਼ਰ ਆਉਂਦੀਆਂ, ਅਗਰ ਨਹੀਂ ਵੀ ਨਜ਼ਰ ਆਉਂਦੀਆਂ ਲੇਕਿਨ ਫਿਲਮਾਂ 'ਚ ਤਾਂ ਹੈ ਨਾ। ਸਾਡੀ ਜਿਹੜੀ ਨਵੀਂ ਨਸਲ ਆ ਉਹ ਕਮ ਅਜ਼ ਕਮ ਉਹਨਾਂ ਨੂੰ ਇੰਨਾ ਪਤਾ ਲੱਗ ਜੂਗਾ ਕਿ ਸਾਡੇ ਜਿਹੜੇ ਵੱਡੇ ਵਡਾਰੂ ਸੀਗੇ ਉਹ ਕਿਹੜੀਆਂ ਚੀਜ਼ਾਂ ਇਸਤੇਮਾਲ ਕਰਦੇ ਸੀ, ਕਿਸ ਤਰ੍ਹਾਂ ਦੇ ਦੌਰਾਂ 'ਚ ਰਹਿੰਦੇ ਹੁੰਦੇ ਸੀ ਔਰ ਕਿੰਨੇ ਖੁਸ਼ਹਾਲ ਕਿੰਨੇ ਸੁਖੀ ਰਹਿੰਦੇ ਹੁੰਦੇ ਸੀਗੇ। ਜੀ, ਇਹ ਤਾਂ ਗੱਲ ਹੈ ਸਰ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਮਤਲਬ ਜਿਹੜੀ ਨਿਊ ਜਨਰੇਸ਼ਨ ਆ ਉਹਨੂੰ ਇਹ ਚੀਜ਼ਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਵੀ ਹੈ। ਈਵਨ ਕਿ ਜਦੋਂ ਪੰਜਾਬੀ ਫਿਲਮਾਂ ਦਾ ਰਿਵਿਊ ਕਰਦੀ ਹਾਂ ਤਾਂ ਮੈਂ ਇਹ ਚੀਜ਼ ਸਪੈਸ਼ਲ ਉਹਦੇ ਵਿੱਚ ਨੋਟ ਕਰਦੀ ਹੁੰਦੀ ਹਾਂ ਕਿ ਜਿਹੜੀ ਪੁਰਾਣੀ ਫਿਲਮ ਨੂੰ ਤੁਸੀਂ ਜਦੋਂ ਸੀਨ ਕ੍ਰੀਏਟ ਕਰਦੇ ਹੋ, ਇਲਸਟ੍ਰੇਟ ਕਰਦੇ ਹੋ ਕਿਸੇ ਚੀਜ਼ ਨੂੰ, ਉਹਦਾ ਦ੍ਰਿਸ਼ਟਾਂਤ ਦਿੰਦੇ ਹੋ, ਤਾਂ ਉਹਦੇ ਵਿੱਚ ਤੁਸੀਂ ਪੀਰੀਓਡਿਕ ਚੀਜ਼ਾਂ ਯੂਜ਼ ਕਰਨੀਆਂ ਹੁੰਦੀਆਂ। ਜਿਵੇਂ ਇਹ ਨਹੀਂ ਹੈਗਾ ਕਿ ਉਸ ਸਮੇਂ ਅੱਜ ਕੱਲ੍ਹ ਦੇ ਗਲਾਸ ਯੂਜ਼ ਹੋ ਰਹੇ ਸੀ, ਅੱਜ ਕੱਲ੍ਹ ਦੇ ਜੱਗ ਯੂਜ਼ ਹੋ ਰਹੇ ਸੀ, ਜਾਂ ਅੱਜ ਕੱਲ੍ਹ ਦੇ ਸਮੇਂ ਦਾ ਕਲੌਕ ਯੂਜ਼ ਹੋ ਰਿਹਾ ਸੀ। ਉਸ ਸਮੇਂ ਜੋ ਚੱਲਦਾ ਸੀ ਉਹੀ ਯੂਜ਼ ਹੋਣਾ। ਜੇ ਕਿਤੇ ਗਲਤੀ ਨਾਲ ਵੀ ਰਹਿ ਜਾਂਦੀ ਹੈ ਕੋਈ ਚੀਜ਼ ਇਸ ਤਰ੍ਹਾਂ ਦੀ, ਤਾਂ ਉਹ ਡਾਇਰੈਕਟਰ ਦੇ ਉੱਪਰ, ਆਰਟ ਡਾਇਰੈਕਟਰ ਦੇ ਉੱਪਰ ਚੀਜ਼ ਆ ਜਾਂਦੀ ਹੈ ਕਿ ਤੁਸੀਂ ਇਸ ਦੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਨਾਲ ਇਹਦੀ ਮੇਕਿੰਗ ਨਹੀਂ ਕੀਤੀ। ਮਸਲਨ ਜਿਵੇਂ ਸਾਡੇ ਉਧਰ ਇੱਕ ਬਹੁਤ ਅੱਛੀ ਫਿਲਮ ਹੈ ਵਾਰਿਸ ਸ਼ਾਹ, ਗੁਰਦਾਸ ਮਾਨ ਉਹਦੇ 'ਚ ਐਜ਼ ਅ ਹੀਰੋ ਸੀ। ਉਸ ਫਿਲਮ ਨੂੰ ਬਹੁਤ ਵਧੀਆ ਵਧੀਆ ਅਵਾਰਡ ਮਿਲੇ ਆ ਵੀ ਹੈ ਅਤੇ ਹੋਰ ਮਿਲ ਵੀ ਸਕਦੇ ਸੀ, ਸਿਰਫ ਉਹਦੀ ਆਰਟ ਡਾਇਰੈਕਸ਼ਨ 'ਚ ਇੱਕ ਐਂਟੀਨਾ ਦਿਖਾਈ ਦੇ ਗਿਆ ਸੀ। ਦੈਟਸ ਵਾਈ ਉਹ ਫਿਲਮ ਉਸ ਚੀਜ਼ ਤੋਂ ਰਹਿ ਗਈ। ਔਰ ਇਹ ਬਹੁਤ ਇੰਟਰਸਟਿੰਗ ਫੈਕਟ ਹੈ ਜਿਹੜਾ ਕਿ ਫਿਲਮੀ ਖੋਜਕਾਰਾਂ ਨੂੰ ਹੀ ਪਤਾ ਹੈ, ਜਿਹੜੇ ਖੋਜ ਕਰਦੇ ਨੇ। ਦੇਖੋ ਗਲਤੀ ਕਰਨ ਵਾਲੇ ਨੇ ਕੋਈ ਗਲਤੀ ਹੋ ਗਈ ਲੇਕਿਨ ਲੱਭਣ ਵਾਲੇ ਨੇ ਵੇਖ ਲਾ ਕਿਸ ਤਰ੍ਹਾਂ ਲੱਭਦੇ ਪੈਂਟੀਨਾ ਇਸ ਦੌਰ 'ਚ ਕਿੱਦਾਂ। ਹਾਂਜੀ ਬਿਲਕੁਲ, ਉਹ ਕਿਉਂਕਿ ਉਹ ਪੀਰੀਓਡਿਕ ਫਿਲਮ ਸੀ ਵਾਰਿਸ ਸ਼ਾਹ ਹੋਰਾਂ ਦੇ ਟਾਈਮ ਦੀ। ਉਹਦੇ ਵਿੱਚ ਉਹ ਸਾਰਾ ਸਮਾਂ ਆ ਕਿ ਹੀਰ ਤੇ ਭਾਗ ਭਰੀ ਦੀ ਸਾਰੀ ਕਹਾਣੀ ਆ ਵਾਰਿਸ ਸ਼ਾਹ ਦੀ। ਉਹਨਾਂ ਦੇ ਵਿੱਚ ਵਧੀਆ ਉਹ ਫਿਲਮ ਬਹੁਤ ਵੱਡੇ ਪੱਧਰ 'ਤੇ ਬਣੀ ਹੋਈ ਸੀ, ਵੱਡਾ ਬਜਟ ਸੀ ਉਸ ਫਿਲਮ ਦਾ। ਪਰ ਇਸ ਤਰ੍ਹਾਂ ਜਦੋਂ ਉਹਦਾ ਕੋਈ ਉੱਪਰੋਂ ਸੀਨ ਲਿਆ ਗਿਆ ਤਾਂ ਉਹਦੇ ਵਿੱਚੋਂ ਆ ਗਿਆ ਅਤੇ ਉਹੀ ਚੀਜ਼ ਜਿਹੜੀ ਉਹਦੇ ਲਈ ਉਹ ਕਮੀ ਬਣ ਗਈ। ਅੱਛਾ, ਪਾਕਿਸਤਾਨ ਦੇ ਵਿੱਚ ਸ਼ਾਇਰਾਂ ਵਿੱਚੋਂ, ਫਨਕਾਰਾਂ 'ਚੋਂ, ਗੁਲੂਕਾਰਾਂ ਵਿੱਚੋਂ ਤੁਹਾਨੂੰ ਕੋਈ ਬੰਦਾ ਪਸੰਦ ਹੋਵੇ? ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਮੈਨੂੰ ਕਲਾ ਦੇ ਨਾਲ ਜੁੜੇ ਹੋਣ ਕਰਕੇ ਜਿਹੜੇ ਬੰਦੇ ਕਲਾਕਾਰ ਹੁੰਦੇ ਆ ਜੋ ਮੈਨੂੰ ਸਾਰੇ ਵਧੀਆ ਲੱਗਦੇ, ਉਹ ਚਾਹੇ ਕਿਸੇ ਵੀ ਫੀਲਡ 'ਚ ਨੇ। ਪਰ ਫਿਰ ਵੀ ਮੈਂ ਸਪੈਸ਼ਲੀ ਜਿਹੜੇ ਤਾਹਿਰਾ ਸਰਾਂ ਮੈਡਮ ਨੇ ਉਹਨਾਂ ਨੂੰ, ਉਹਨਾਂ ਦੀ ਕਿਤਾਬ ਸਾਡੇ ਉੱਧਰ ਪੰਜਾਬੀ 'ਚ ਤਰਜਮੇ 'ਚ ਹੈ ਸ਼ੀਸ਼ਾ, ਉਹ ਵੀ ਪੜ੍ਹੀ ਹੈ। ਔਰ ਜਦੋਂ ਮੈਂ ਪੜ੍ਹੀ ਸੀ ਉਹ ਇੰਨੇ ਬੇਬਾਕ ਲਿਖਦੇ ਨੇ। ਬਿਲਕੁਲ ਜੀ, ਮੇਰੀ ਇੱਛਾ ਰਹੂਗੀ ਜੇ ਮੈਨੂੰ ਇੱਥੇ ਕਿਤੇ ਉਹ, ਜੀ ਜ਼ਰੂਰ, ਸ਼ੁਕਰੀਆ ਤੁਹਾਡਾ ਜੇ ਮੇਰੀ ਗੱਲ ਕਰਵਾ ਸਕੋ ਤੁਸੀਂ। ਅਤੇ ਤਾਹਿਰਾ ਸਰਾਂ ਮੈਡਮ ਮੈਨੂੰ ਬਹੁਤ ਪਸੰਦ ਨੇ। ਉਹਨਾਂ ਦਾ ਲਿਖਣ ਦਾ ਸਟਾਈਲ ਜਿਹੜਾ ਇੰਨਾ ਬੇਬਾਕ ਹੈ, ਕੋਈ ਵੀ ਔਰਤ ਖਾਸ ਤੌਰ 'ਤੇ ਜਿਵੇਂ ਪੰਜਾਬ ਦੀ ਉੱਧਰ ਚੜ੍ਹਦੇ ਪੰਜਾਬ 'ਚ ਸੋਚਿਆ ਜਾਂਦਾ ਵੀ ਲਹਿੰਦੇ ਪੰਜਾਬ ਵਾਲੀਆਂ ਔਰਤਾਂ ਜਿਹੜੀਆਂ ਨੇ ਉਹ ਇੰਨੀਆਂ ਬੇਬਾਕ ਨਹੀਂ ਹੋ ਸਕਦੀਆਂ, ਉਹ ਇਸ ਮਾਮਲੇ ਦੇ ਵਿੱਚ ਪੂਰੇ ਵਧੀਆ ਨੇ। ਮੈਨੂੰ ਵਧੀਆ ਲੱਗਿਆ, ਉਹਨਾਂ ਦੀ ਲੇਖਣੀ ਵੀ ਬਹੁਤ ਅੱਛੀ ਹੈ। 2 ਲਾਈਨਾਂ ਦੇ ਵਿੱਚ ਉਹ ਵੱਡੀਆਂ ਚੀਜ਼ਾਂ ਬਿਆਨ ਕਰ ਜਾਂਦੇ ਨੇ। ਗਜ਼ਲ ਅਤੇ ਕਵਿਤਾ ਉਹਨਾਂ ਦੀਆਂ, ਉਹ ਗਜ਼ਲ ਸੰਗ੍ਰਹਿ ਜਿਹੜਾ ਸ਼ੀਸ਼ਾ ਉਹ ਕਿਤਾਬ ਦਾ ਨਾਮ ਹੈ, ਸਿਰਲੇਖ ਹੈ ਉਹਦਾ, ਉਹ ਉੱਧਰ ਮੈਂ ਪੜ੍ਹੀ ਹੈ ਉਹਨਾਂ ਦੀ ਕਿਤਾਬ। ਅਤੇ ਇਸੇ ਤਰ੍ਹਾਂ ਬਾਬਾ ਨਜ਼ਮੀ ਹੋਰੀ ਨੇ, ਉਹਨਾਂ ਦੇ ਤਾਂ ਜਿੱਦਾਂ ਕਹਿ ਦਈਏ ਕਿ ਉਹ ਡਾਇਲੋਗ ਜਿਹੜਾ ਉਹਨਾਂ ਦਾ ਬੋਲਿਆ ਸੰਵਾਦ ਹੈ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ, ਉਹ ਸਾਡੀਆਂ ਕਈ ਫਿਲਮਾਂ ਦੇ ਵਿੱਚ ਵੀ ਵਰਤਿਆ ਹੈ। ਗੁਰਪ੍ਰੀਤ ਘੁੱਗੀ ਨੇ ਜ਼ਿੰਦਗੀ ਫਿਲਮ ਦੇ ਵਿੱਚ ਵੀ ਯੂਜ਼ ਕੀਤਾ, ਉਹ ਜਿਹੜੀ ਇਹ ਪਿੱਛੇ ਜਿਹੇ ਸੀ। ਆਖਰ 'ਤੇ ਕੀ ਪੈਗਾਮ, ਕੀ ਸੁਨੇਹਾ ਦੇਣਾ ਚਾਹੋਗੇ ਦੋਨੇ ਪੰਜਾਬਾਂ ਨੂੰ? ਜੀ, ਪੈਗਾਮ ਵੈਸੇ ਮੈਂ ਇੰਨਾ ਨਹੀਂ ਸਮਝਦੀ ਆਪਣੇ ਆਪ ਨੂੰ ਕਾਬਿਲ ਕਿ ਮੈਂ ਕੋਈ ਪੈਗਾਮ ਦੇ ਸਕਾਂ। ਬਸ ਮੇਰੇ ਵੱਲੋਂ ਬਸ ਇਹੀ ਦੁਆ ਹੈ ਕਿ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਅਤੇ ਸ਼ੁਕਰਗੁਜ਼ਾਰ ਹੈ ਉਸ ਪਰਮਾਤਮਾ ਦੀ। ਮੈਂ ਤਾਂ ਅੱਗੇ ਵੀ ਕਹਿੰਦੀ ਹੁੰਦੀ ਹਾਂ, ਉੱਧਰ ਵੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਵੀ ਗਏ ਸੀ ਉਦੋਂ ਵੀ ਮੈਂ ਇਹ ਚੀਜ਼ ਕਹਿ ਰਹੀ ਸੀ ਸਾਰਿਆਂ ਨੂੰ ਕਿ ਜਿਹੜੇ ਸਾਡੇ ਪੈਗੰਬਰ ਨੇ, ਪੰਜਾਬੀਆਂ ਲਈ ਤਾਂ ਬਲਕਿ ਸੁਨੇਹਾ ਇਹ ਕਿ ਜਦੋਂ ਤੁਹਾਡੇ ਪੈਗੰਬਰ ਨਹੀਂ ਟਿਕ ਕੇ ਬੈਠੇ, ਉਹ ਇੰਨੀ ਦੂਰ ਤੱਕ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਗਏ, ਬਾਣੀ ਦਾ ਫੈਲਾਅ ਕਰਦੇ ਗਏ, ਤੁਸੀਂ ਕਿਉਂ ਟਿਕ ਕੇ ਬੈਠ ਰਹੇ ਹੋ? ਤੁਹਾਨੂੰ ਜਾਣਾ ਚਾਹੀਦਾ ਹਰ ਜਗ੍ਹਾ 'ਤੇ। ਜੇ ਅਸੀਂ ਅੱਜ ਲਾਹੌਰ ਆਏ ਹਾਂ, ਬੇਸਿਕ ਵਜ੍ਹਾ ਤਾਂ ਸਾਡੀ ਇਹ ਕਿ ਅਸੀਂ ਦਰਸ਼ਨਾਂ ਲਈ ਆਏ ਹਾਂ। ਜੇ ਬਾਬਾ ਨਾਨਕ ਇੱਥੇ ਆਇਆ ਤਾਂ ਹੀ ਅਸੀਂ ਆਏ। ਜੇ ਬਾਬਾ ਨਾਨਕ ਕੰਧਾਰ ਗਏ ਆ ਤਾਂ ਅਸੀਂ ਕੰਧਾਰ ਵੀ ਜਾਵਾਂਗੇ। ਜੇ ਬਾਬਾ ਨਾਨਕ ਹਜ਼ੂਰ ਸਾਹਿਬ ਗਏ ਆ ਅਸੀਂ ਉੱਥੇ ਵੀ ਜਾਵਾਂਗੇ। ਸਿੱਕਿਮ ਗਏ ਆ, ਨੇਪਾਲ ਗਏ ਆ, ਕਿਤੇ ਵੀ ਗਏ ਆ ਅਸੀਂ ਪਿੱਛੇ ਜਾਵਾਂਗੇ। ਔਰ ਸਾਡਾ ਜਾਣਾ ਕਿਉਂ ਆ? ਕਿਉਂਕਿ ਜੇ ਸਾਡੇ ਬਾਬਾ ਜੀ ਗਏ ਆ। ਅਤੇ ਇਸ ਕਰਕੇ ਮੈਨੂੰ ਲੱਗਦਾ ਆ ਕਿ ਇਹ ਮੇਰੇ ਹਿਸਾਬ ਨਾਲ ਤਾਂ ਇਹ ਵਧੀਆ ਪੈਗਾਮ ਵੀ ਹੋਊਗਾ ਔਰ ਮੇਰੇ ਵੱਲੋਂ ਤਾਂ ਦੁਆ ਵੀ ਹੈ। ਮੈਂ ਦੁਬਾਰਾ ਕਹਿੰਦੀ ਹਾਂ ਕਿ ਸਾਰੇ ਲੋਕਾਂ ਨੂੰ ਜਿੱਥੇ ਵੀ ਉਹ ਮਤਲਬ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਆ, ਜਾਣਾ ਚਾਹੀਦਾ ਆ।
ਲਾਹੌਰ ਵਰਗੀ ਜਗ੍ਹਾ 'ਤੇ ਤਾਂ ਬਿਲਕੁਲ, ਕਿਉਂਕਿ ਆਮ ਹੀ ਇੱਧਰ ਵੀ ਕਹਿੰਦੇ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਅਤੇ ਮੈਨੂੰ ਲੱਗਦਾ ਕਿ ਸਾਡਾ ਜਨਮ ਹੋ ਗਿਆ ਔਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਸਫਲ ਹੋ ਗਿਆ ਆ, ਕਿਉਂਕਿ ਅਸੀਂ ਆਏ ਵੀ ਹਾਂ ਅਤੇ ਬਾਬੇ ਨਾਨਕ ਦੀ ਵਜ੍ਹਾ ਨਾਲ ਹੀ ਆਏ ਹਾਂ। ਅਤੇ ਵਧੀਆ ਲੱਗ ਰਿਹਾ ਮੈਨੂੰ। ਮੈਂ ਇਹੀ ਚਾਹੁੰਦੀ ਹਾਂ ਕਿ ਸਾਰੇ ਲੋਕ ਜਿਹੜੇ ਆ ਉਹ ਆਪਸ ਵਿੱਚ ਪਿਆਰ ਨਾਲ ਰਹਿਣ। ਉਹ ਇਹ ਹਮੇਸ਼ਾ ਜਿਹੜੀ ਇਹ ਗੱਲ ਭੁੱਲ ਕੇ ਚੱਲਣੀ ਚਾਹੀਦੀ ਹੈ ਕਿ ਤੁਸੀਂ ਕੋਈ ਹਿੰਦੂ ਆ, ਸਿੱਖ ਆ ਜਾਂ ਮੁਸਲਮਾਨ ਆ, ਸਭ ਤੋਂ ਪਹਿਲੇ ਇਨਸਾਨ ਬਣਨਾ। ਸਭ ਤੋਂ ਪਹਿਲਾਂ ਇਨਸਾਨ ਬਣਨਾ ਚਾਹੀਦਾ, ਕਿਉਂਕਿ ਇਹੀ ਚੀਜ਼ ਤੁਹਾਨੂੰ ਤਾਂ ਲੈ ਕੇ ਜਾਂਦੀ ਹੈ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬਾਂ ਨੇ ਬੜੀਆਂ ਵਧੀਆ ਵਧੀਆ ਗੱਲਾਂ, ਆਪਣੀ ਉਮਰ ਤੋਂ ਵੀ ਵੱਡੀਆਂ ਮੈਂ ਸਮਝਦਾ ਵੀ ਗੱਲਾਂ ਕੀਤੀਆਂ ਆ, ਅਤੇ ਇੰਸਪਾਇਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ। ਔਰ ਮੈਂ ਹਮੇਸ਼ਾ ਇਹੀ ਗੱਲ ਕਰਦਾ ਹੁੰਦਾ ਕਿ ਲਹਿੰਦੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਲੋਕ ਆ, ਆਪਾਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਕਿਉਂਕਿ ਇੱਕ ਪਿਆਰ ਮੁਹੱਬਤ ਹੀ ਐਸਾ ਹਥਿਆਰ ਆ ਜਿਹਦੇ ਨਾਲ ਆਪਾਂ ਕੋਈ ਵੀ ਜੰਗ ਜਿੱਤ ਸਕਦੇ ਹਾਂ। ਲੜਾਈ ਨਹੀਂ, ਲੜਾਈ ਕਰਕੇ ਕੋਈ ਬੰਦਾ ਮੈਦਾਨ ਫਤਹ ਹੋ ਜਾਂਦੇ, ਲੋਕ ਨਹੀਂ ਜਿੱਤ ਹੁੰਦੇ ਹੈਗੇ, ਲੇਕਿਨ ਆਪਾਂ ਲੋਕਾਂ ਨੂੰ ਜਿੱਤਣਾ, ਦਿਲਾਂ ਨੂੰ ਜਿੱਤਣਾ ਆ, ਅਤੇ ਦਿਲ ਜਿਹੜੇ ਆ ਪਿਆਰ ਮੁਹੱਬਤ ਨਾਲ ਹੀ ਜਿੱਤ ਹੁੰਦੇ ਆ। ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੇਂ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।